ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1914 ਦੇ ਵਿੱਚ ਅੱਜ ਦੇ ਦਿਨ ਕੈਨੇਡਾ ਵੈਨਕੂਵਰ 'ਚ ਮੇਵਾ ਸਿੰਘ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਹੈ ਜੀ। ਭਾਈ ਮੇਵਾ ਸਿੰਘ ਨੇ ਹੌਪਕਿੰਸ ਨਾਂ ਦਾ ਇੱਕ ਗੋਰਾ, ਜਿਹੜਾ ਕਿ ਇੱਕ ਗੋਰੇ ਪਿਓ ਔਰ ਹਿੰਦੂ ਮਾਂ ਦੀ ਸੰਤਾਨ ਸੀ, ਇਹ ਬ੍ਰਿਟਿਸ਼ ਇੰਟੈਲੀਜੈਂਸ ਲਈ ਕੰਮ ਕਰਦਾ ਸੀ। ਲੋਕਲ ਇਹਨੇ ਸਿੱਖ ਕਮਿਊਨਿਟੀ ਦੇ ਵਿੱਚ ਖਾਸ ਤੌਰ 'ਤੇ ਜਦੋਂ ਕਾਮਾਗਾਟਾ ਮਾਰੂ ਜਹਾਜ਼ ਆਇਆ, ਜਿਵੇਂ ਕੈਨੇਡਾ ਦੇ ਸਿੱਖਾਂ ਨੇ ਆਮ ਕਰਕੇ ਔਰ ਵੈਨਕੂਵਰ ਦੇ ਸਿੱਖਾਂ ਨੇ ਜਿਹੜਾ ਉਹਨਾਂ ਦੀ ਮਦਦ ਕੀਤੀ ਜਹਾਜ਼ ਵਾਲਿਆਂ ਦੀ। ਜਦੋਂ ਇਹਨਾਂ ਨੇ ਉਹਨਾਂ 'ਤੇ ਫਾਇਰਿੰਗ ਕਰਨੀ ਚਾਹੀ, ਵੈਨਕੂਵਰ ਦੇ ਸਿੱਖਾਂ ਨੇ ਮਤਾ ਕੀਤਾ ਸੀ ਕਿ ਵੀ ਜੇ ਸਾਡੇ ਸਿੱਖ ਭਰਾ ਜਹਾਜ਼ 'ਚ ਨੇ, ਉਹਨਾਂ 'ਚ ਥੋੜ੍ਹੇ ਬਹੁਤ ਮੁਸਲਮਾਨ ਹਿੰਦੂ ਵੀ ਸਨ ਪਰ ਆਲਮੋਸਟ 90% ਸਿੱਖ ਸਨ, ਜੇ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਤਾਂ ਅਸੀਂ ਸਾਰਾ ਵੈਨਕੂਵਰ ਸ਼ਹਿਰ ਜਿਹੜਾ ਹੈ ਉਹ ਸਾੜ ਕੇ ਸੁਆਹ ਕਰ ਦਿਆਂਗੇ। 1912-13 ਦੀ ਗੱਲ ਹੈ। ਸੋ ਇਸ ਸਾਰੇ ਤੋਂ ਇਹ ਬੜੇ ਉਹ ਜਹਾਜ਼ ਤਾਂ ਉਹਨਾਂ ਨੇ ਸੇਫਟੀ ਨਾਲ ਭੇਜ ਦਿੱਤਾ ਉਹਨਾਂ ਨੂੰ ਦੇ ਕੇ ਰਸਦ ਔਰ ਦੂਸਰਾ ਸਮਝੌਤਾ ਕਰਕੇ, ਪਰ ਉਹਨਾਂ ਦੇ ਉੱਤੇ ਵੀ ਗੋਲੀ ਚਲਾ ਦਿੱਤੀ ਜਦੋਂ ਬਜ ਘਾਟ ਦੇ ਕੰਢੇ 'ਤੇ ਕਲਕੱਤੇ ਜਾ ਕੇ ਜਹਾਜ਼ ਉਤਰਿਆ ਔਰ ਉਹਨਾਂ ਨੇ ਟ੍ਰੇਨ ਖੜੀ ਕੀਤੀ ਸੀ। ਉਹਨਾਂ ਨੇ ਕਿਹਾ ਜਿਹਦੇ 'ਚ ਤੁਹਾਨੂੰ ਪੰਜਾਬ ਭੇਜਣਾ ਹੈ। ਉਹਨਾਂ ਦੇ ਕੋਲ ਜਹਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੀ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਫਲਾਂ ਗੁਰਦੁਆਰਾ ਸਾਹਿਬ ਜਾਣਾ ਕਲਕੱਤੇ ਦੇ, ਬੜੀ ਸੰਗਤ ਜਾਂ ਬਾਗ ਮਾਰੀ ਜੀ। ਸੋ ਉਹਨਾਂ ਨੇ ਗੋਲੀ ਚਲਾਈ, ਉਹਦੇ 'ਚ ਸ਼ਾਇਦ 1.5 ਦਰਜਨ ਦੇ ਕਰੀਬ ਸਿੱਖ ਸ਼ਹੀਦ ਹੋਏ, ਬਹੁਤ ਸਾਰੇ 40-50 ਉਹਨਾਂ 'ਚੋਂ ਨਿਕਲ ਗਏ ਬਚਾ ਕੇ। ਬਾਬਾ ਗੁਰਦਿੱਤ ਸਿੰਘ ਵੀ ਉਹਨਾਂ 'ਚੋਂ ਸੀ, ਰੂਪੋਸ਼ ਹੋ ਗਏ ਔਰ ਬਹੁਤ ਸਾਰਿਆਂ ਨੂੰ ਫੜ ਕੇ ਉਹਨਾਂ ਨੇ ਪੰਜਾਬ ਵੱਲ ਤੋਰ ਦਿੱਤਾ। ਹੁਣ ਉਸ ਤੋਂ ਬਾਅਦ ਬ੍ਰਿਟਿਸ਼ ਇੰਟੈਲੀਜੈਂਸ ਨੇ ਡਿਸਾਈਡ ਕੀਤਾ ਵੀ ਇਹਨਾਂ ਸਿੱਖਾਂ ਨੂੰ ਸਬਕ ਸਿਖਾਇਆ ਜਾਏ। ਜਿਹੜੇ ਅੰਦਰੂਨੀ ਦਾਇਰੇ ਦੇ 4-5 ਬੜੇ ਪ੍ਰੋਮੀਨੈਂਟ ਸਿੱਖ ਸੀ, ਇੰਟੈਲੀਜੈਂਸ ਵਾਲਿਆਂ ਨੇ ਇਹ ਬ੍ਰਿਟਿਸ਼ ਨੇ ਪਲਾਨ ਕੀਤਾ ਹੈ ਵੀ ਇਹਨਾਂ ਦਾ ਖਾਤਮਾ ਕਰ ਦਿੱਤਾ ਜਾਏ। ਉਹਨਾਂ ਨੇ ਬੇਲਾ ਸਿੰਘ ਨਾਂ ਦਾ ਇੱਕ ਗਦਾਰ ਜਿਹੜਾ ਹੈ ਉਹ ਚੁਣਿਆ ਔਰ ਇਹ ਜਿਹੜਾ ਹੌਪਕਿੰਸ ਸੀ ਇਹ ਕਿਉਂਕਿ ਇਹਦੀ ਮਾਂ ਹਿੰਦੂ ਸੀ ਅਤੇ ਪੰਜਾਬੀ ਥੋੜ੍ਹੀ ਬਹੁਤ ਇਹਨੂੰ ਹਿੰਦੁਸਤਾਨੀ ਬੋਲਣੀ ਆਉਂਦੀ ਸੀ, ਇਹਨੇ ਉਹਨੂੰ ਰਿਕਰੂਟ ਕੀਤਾ ਔਰ ਇੱਕ ਨੈਚੁਰਲ ਡੈਥ ਸਿੱਖ ਦੀ ਹੋਈ। ਉਹਨਾਂ ਤੋਂ ਬਾਅਦ ਗੁਰਦੁਆਰੇ ਜਦੋਂ ਭੋਗ ਪਿਆ ਵੈਨਕੂਵਰ ਦੇ ਵਿੱਚ, ਅਤੇ ਇਹਨੇ ਜਿਹੜਾ ਬੇਲਾ ਸਿੰਘ ਗਦਾਰ ਨੇ ਆ ਕੇ ਅੰਦਰ ਗੋਲੀ ਚਲਾ ਕੇ 2 ਸਿੱਖਾਂ ਨੂੰ ਪ੍ਰੋਮੀਨੈਂਟ ਜਿਹੜੇ ਸੀ ਮਾਰ ਦਿੱਤੇ ਜੀ। ਹੁਣ ਉਹਦੇ ਖਿਲਾਫ ਜਦੋਂ ਕੇਸ ਚੱਲਿਆ ਤੇ ਹੌਪਕਿੰਸਨ ਔਰ ਦੂਸਰੇ ਨੇ ਬੜੀ ਠੋਕ ਕੇ ਉਹਦੇ ਹੱਕ 'ਚ ਗਵਾਹੀ ਦਿੱਤੀ। ਕੋਈ ਹੋਰ ਵੀ ਲੋਕਲ ਹਿੰਦੂ ਸੀ, ਉਹਨਾਂ ਨੇ ਵੀ ਹੱਕ 'ਚ ਗਵਾਹੀ ਦਿੱਤੀ। ਉਹਨਾਂ ਨੇ ਕਿਹਾ ਜੀ ਉਹਨੇ ਆਪਣੀ ਸੈਲਫ ਡਿਫੈਂਸ ਲਈ ਚਲਾਈ ਸੀ ਗੋਲੀ। ਹੁਣ ਮੇਵਾ ਸਿੰਘ ਅਜੇ ਟਰਾਇਲ ਚੱਲ ਰਿਹਾ ਸੀ, ਇਹ ਮੇਵਾ ਸਿੰਘ ਲੋਪੋਕੇ ਨੇ ਦੇਖਿਆ, ਉਹਨੇ ਕਿਹਾ ਵੀ ਇੰਨਾ ਸਰਾਸਰ ਵੀ 2 ਸਿੱਖ ਵੀ ਮਾਰ ਦਿੱਤੇ ਔਰ ਇਹ ਇਹਨਾਂ ਦਾ ਕੰਮ ਹੈ। ਉਹਨੇ ਅਦਾਲਤ ਦੇ ਵਿੱਚ ਜਾ ਕੇ, ਜਿੱਥੇ ਹੌਪਕਿੰਸਨ ਪਹੁੰਚਿਆ ਹੋਇਆ ਸੀ ਗਵਾਹੀ ਦੇਣ ਦਾ, ਉੱਥੇ ਜਾ ਕੇ ਉਹਨੂੰ ਸ਼ੂਟ ਕਰਤਾ ਉਹਨੇ ਵੈਨਕੂਵਰ 'ਚ ਜੀ। ਔਰ ਬਾਅਦ ਦੇ ਵਿੱਚ ਉਹਨੂੰ ਫਾਂਸੀ ਦਿੱਤੀ ਗਈ। ਔਰ ਹੱਸਦੇ ਹਾਂ ਜਿਵੇਂ ਜਿੰਦਾ ਸੁੱਖਾ ਦੀ ਅਸੀਂ ਗੱਲ ਕਰਦੇ ਹਾਂ, ਮੇਵਾ ਸਿੰਘ ਲੋਪੋਕੇ ਬਹੁਤ ਵੱਡਾ ਸ਼ਹੀਦ ਯੋਧਾ ਹੋਇਆ। ਔਰ ਅੱਜ ਜਿਹੜਾ ਸਭ ਤੋਂ ਪੁਰਾਣਾ ਗੁਰਦੁਆਰਾ ਨਾਰਥ ਅਮਰੀਕਾ 'ਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਉਹਦੇ ਲੰਗਰ ਹਾਲ ਦਾ ਨਾਂ ਭਾਈ ਮੇਵਾ ਸਿੰਘ, ਸ਼ਹੀਦ ਮੇਵਾ ਸਿੰਘ ਲੋਪੋਕੇ ਦੇ ਨਾਂ 'ਤੇ ਔਰ ਸਾਲਾਨਾ ਉਹਨਾਂ ਦਾ ਦਿਨ ਵੀ ਮਨਾਇਆ ਜਾਂਦਾ ਹੈ। ਸੋ ਇਹ ਉਹਨਾਂ ਦੀ 11 ਜਨਵਰੀ ਨੂੰ ਜਿਹੜਾ 1915 ਨੂੰ ਉਹਨਾਂ ਨੂੰ ਫਾਂਸੀ ਦਿੱਤੀ ਗਈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1492 'ਚ ਕੋਲੰਬਸ ਨੇ ਅਮਰੀਕਾ ਲੱਭਿਆ, ਅਸੀਂ ਮਗਰ ਆ ਗਏ, ਨਹੀਂ ਤਾਂ ਨਹੀਂ ਸੀ ਹੋਣਾ ਇੱਥੇ ਨੂੰ ਜੀ। ਉਹਦੇ ਲਈ ਉਹ ਸੈਨ ਸੈਲਵਾਡੋਰ ਆਈਲੈਂਡ ਦੇ ਵਿੱਚ ਸਭ ਤੋਂ ਪਹਿਲਾਂ ਲੈਂਡ ਕੀਤਾ। 1805 'ਚ ਬੈਟਲ ਆਫ ਟ੍ਰੈਫਲਗਾਰ ਸਪੇਨ ਦੇ ਵਿੱਚ ਹੋਈ। ਬ੍ਰਿਟਿਸ਼ ਨੇ ਫਰੈਂਚ ਔਰ ਸਪੈਨਿਸ਼ ਦੋਨਾਂ ਹੀ ਜਿਹੜੀਆਂ ਨੇ ਫਲੀਟਸ ਉਹਨਾਂ ਨੂੰ ਡਿਫੀਟ ਕੀਤਾ। ਟੋਮਸ ਐਡੀਸਨ, ਜਿਹਦੇ ਬਾਰੇ ਅਸੀਂ ਅੱਗੇ ਜ਼ਿਕਰ ਕੀਤਾ ਸੀ ਵੀ ਉਹਨੇ ਪੇਟੈਂਟ ਲਿਆ ਬਲਬ ਦਾ, ਉਹਨੇ ਕਾਰਬੋਨਾਈਜ਼ਡ ਕਾਟਨ ਫਿਲਾਮੈਂਟ ਲਾਈਟ ਬਲਬ ਜਿਹੜਾ ਹੈ ਇਹ ਉਹਨੇ ਐਗਜ਼ੀਬਿਟ ਕੀਤਾ 1879 'ਚ। 1914 ਦੇ ਵਿੱਚ ਵਾਰਸਾ ਦੀ ਲੜਾਈ ਦਾ ਖਾਤਮਾ ਹੋਇਆ, ਜਰਮਨ ਦੀ ਹਾਰ ਹੋਈ। 1945 'ਚ ਫਰੈਂਚ ਵੂਮੈਨ ਨੂੰ ਪਹਿਲੀ ਵਾਰ ਵੋਟ ਦਾ ਹੱਕ ਮਿਲਿਆ। ਸਿੱਖ ਔਰਤਾਂ ਨੂੰ 1925 ਦੇ ਗੁਰਦੁਆਰਾ ਐਕਟ ਦੇ ਵਿੱਚ ਵੋਟ ਦਾ ਹੱਕ ਮਿਲ ਗਿਆ ਸੀ। ਸੋ ਜਿਹੜੇ ਫਰਾਂਸੀਸੀ ਬੜੇ ਮਾਡਰਨ ਬਣੇ ਹੋਏ ਨੇ, ਇਹ ਵੀ 20 ਸਾਲ ਬਾਅਦ ਸਾਡੀਆਂ ਬੀਬੀਆਂ ਪਹਿਲਾਂ ਵੋਟ ਪਾਉਂਦੀਆਂ ਸੀ, ਠੱਪਾ ਜ਼ੋਰਦਾਰ ਲਾਉਂਦੀਆਂ ਸੀ, ਭਾਵੇਂ ਘਰ ਵਾਲਿਆਂ ਨੂੰ ਪੁੱਛ ਲੈਂਦੀਆਂ ਸੀ ਜੀ ਕਿਹਨੂੰ ਪਾਉਣੀ ਵੋਟ। 1950 ਦੇ ਵਿੱਚ ਚੀਨ ਨੇ ਤਿੱਬਤ ਦੇ ਉੱਤੇ ਜਿਹੜਾ ਹੈ ਉਹ ਕਬਜ਼ਾ ਕੀਤਾ। 1958 'ਚ ਪਹਿਲੀ ਔਰਤ ਹਾਊਸ ਆਫ ਲਾਰਡਸ UK ਦੀ ਮੈਂਬਰ ਬਣੀ ਹੈ। ਦੇਖ ਲਓ ਅੰਗਰੇਜ਼ ਬੜੇ ਬਣੇ ਹੈ ਕਿ ਜੀ ਬੜੇ ਸਿਵਲਾਈਜ਼ਡ ਹੈ। 1958 ਤੱਕ ਉਹਨਾਂ ਨੇ ਵੀ ਹਾਊਸ ਆਫ ਲਾਰਡਸ ਕੋਈ ਬੀਬੀ ਨਹੀਂ ਸੀ ਆਣ ਦਿੱਤੀ। 1986 ਦੇ ਵਿੱਚ ਅਮਰੀਕਾ ਨੇ 55 ਰਸ਼ੀਅਨ ਡਿਪਲੋਮੈਟ ਐਕਸਪੈਲ ਕੀਤੇ ਕਿ ਤੁਸੀਂ ਇੱਥੇ ਜਸੂਸੀ ਕਰਦੇ ਹੋ। 2013 ਦੇ ਵਿੱਚ ਨਿਊ ਜਰਸੀ 14ਵੀਂ ਸਟੇਟ ਅਮਰੀਕਾ ਦੀ ਬਣਿਆ ਜਿਹਨੇ ਸੇਮ ਸੈਕਸ ਮੈਰਿਜ ਅਲਾਓ ਕੀਤੀ, ਹੋਮੋਸੈਕਸ਼ੂਅਲਸ ਔਰ ਲੈਸਬੀਅਨ। ਸੋ 14 ਸਟੇਟਾਂ ਜਿਹੜੀਆਂ ਨੇ ਅਮਰੀਕਾ ਦੀਆਂ ਉਹਦੇ 'ਚ ਸੇਮ ਸੈਕਸ ਮੈਰਿਜ ਜਿਹੜੀ ਹੈ ਉਹ ਕਾਨੂੰਨੀ ਹੈ। ਹਾਲਾਂਕਿ ਕੇਸ ਸੁਪਰੀਮ ਕੋਰਟ 'ਚ ਹੈ
ਬਿਗਰ ਕੋਈ ਇਹਦਾ ਇੱਥੇ ਫੈਸਲਾ ਫੈਡਰਲ ਲੈਵਲ ਤੇ ਹੀ ਹੋਏਗਾ ਜਦੋਂ ਹੋਇਆ। ਜੀ ਡਾਕਟਰ ਸਾਹਿਬ, ਸਾਡਾ ਅੱਜ ਦਾ ਸਵਾਲ ਹੈ, ਪੰਜਾਬ ਬੀਜੇਪੀ ਦੇ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਹੈ ਕਿ ਉਹ ਲੌਂਗੋਵਾਲ ਸਮਝੌਤੇ ਦਾ ਸਮਰਥਨ ਕਰਦੇ ਹਨ। ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ ਇਸ ਇਹ ਜੀ ਹੁਣ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ ਹੈ ਨਾ, ਪੰਜਾਬੀ ਦਾ ਇੱਕ ਫੋਕਲੋ ਗੀਤ ਸੀ ਜੀ। ਹੁਣ ਇਹ ਲੰਬੜ ਇਹਨਾਂ ਨੂੰ ਲੱਗਦਾ ਵੀ ਲੰਬੜਦਾਰੀ ਸਾਡੇ ਕੋਲ ਹੈ, ਪੰਜਾਬ ਦੀ ਸਰਕਾਰ ਅਸੀਂ ਸਾਂਭੀ ਕੇ ਸਾਂਭੀ ਜੀ, ਔਰ ਹੁਣ ਇਹ ਲਾਈਕ ਇਹ ਪਾਵਰ ਪੰਜਾਬ ਦੀ ਅਥਾਰਟੀ ਦੇ ਤੌਰ ਦੇ ਉੱਤੇ ਗੱਲ ਕਰ ਰਹੇ ਨੇ। ਹਰਿਆਣਾ ਮਹਾਰਾਸ਼ਟਰ ਆਪਣੀ ਕਿੱਟੀ 'ਚ ਪਾ ਲਿਆ ਇਹਨਾਂ ਨੇ। ਕਸ਼ਮੀਰ ਦੇ ਵਿੱਚ ਹੁਣ ਮੋਦੀ ਨੇ ਜਾ ਕੇ ਉੱਥੇ ਦੀਵਾਲੀ ਮਨਾਉਣੀ ਹੈ। ਮਤਲਬ ਇਹ ਹੈ ਵੀ ਕਸ਼ਮੀਰ ਜਿਹੜਾ ਹੈ ਟੋਟਲੀ ਜਿਹੜੀ ਕਿ ਮੁਸਲਿਮ ਮੈਜੋਰਿਟੀ ਸਟੇਟ ਹੈ, ਇਹ ਕੰਟਰੋਲ ਹੋ ਗਏ। ਹੁਣ ਦੋਨੋਂ ਹੀ ਮਾਈਨੋਰਟੀਜ਼ ਇਹਨਾਂ ਨੂੰ ਜਿੱਦਾਂ ਦਾ ਪਾਕਿਸਤਾਨ ਨਾਲ ਬਾਰਡਰ ਲੱਗਦਾ ਹੈ ਕਸ਼ਮੀਰ ਦਾ ਪੰਜਾਬ ਦਾ, ਪਹਿਲਾਂ ਕਸ਼ਮੀਰ ਕਾਬੂ ਕਰਨਗੇ ਔਰ ਇੱਧਰ ਉਹਨਾਂ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰਤਾ। ਈਵਨ ਸ਼ਾਂਤਾ ਕੁਮਾਰ ਜਿਹੜਾ ਪੰਜਾਬ ਦਾ ਓਬਜ਼ਰਵਰ ਸੀ ਬੀਜੇਪੀ ਦਾ, ਅੱਜ ਹੀ ਉਹਨੂੰ ਬਦਲਿਆ ਤੇ ਆਗਰੇ ਤੋਂ ਕੋਈ RSS ਦਾ ਪੁਰਾਣਾ ਹੈ ਔਰ ਹੁਣ MP ਹੈ, ਉਹਨੂੰ ਪੰਜਾਬ ਦੇ ਵਿੱਚ ਓਬਜ਼ਰਵਰ ਲਾਇਆ ਜੀ। ਔਰ ਨਾਲ ਹੀ ਇਹਨੇ ਜਿਹੜੀ ਕਮਲ ਸ਼ਰਮਾ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨੇ ਕਿਹਾ ਜੀ ਲੌਂਗੋਵਾਲ ਸਮਝੌਤਾ 1985 'ਚ ਹੋਇਆ ਸੀ। ਹਾਲਾਂਕਿ ਟੌੜਾ ਤੇ ਬਾਦਲ ਨੇ ਉਦੋਂ ਅਪੋਜ਼ ਕੀਤਾ ਸੀ ਉਹਨੂੰ, ਭਾਵੇਂ ਬਾਅਦ 'ਚ ਸਪੋਰਟ, ਅਸੀਂ ਤਾਂ ਉਦੋਂ ਵੀ ਉਹਦੀ ਹਮਾਇਤ ਕੀਤੀ ਸੀ। ਇਹ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਔਰ ਜਿਹੜੇ ਹਿੰਦੀ ਬੋਲਦੇ ਇਲਾਕੇ ਨੇ ਪੰਜਾਬ ਦੇ, ਉਹ ਦੇਣੇ ਚਾਹੀਦੇ ਨੇ ਹਰਿਆਣੇ ਨੂੰ। ਔਰ ਜਿਹੜੇ ਪਾਣੀਆਂ ਦਾ ਔਰ ਦੂਸਰਾ ਮੁੱਦਾ ਹੈ, ਇਸ ਮੁੱਦੇ ਦੇ ਉੱਤੇ ਜਿਹੜਾ ਹੈ ਉਹ ਆਪਸੀ ਗੱਲਬਾਤ ਹੋਣੀ ਚਾਹੀਦੀ ਹੈ। ਹੁਣ ਸੈਂਟਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਹਰਿਆਣੇ 'ਚ ਵੀ ਹੈ, ਕਹਿਣਾ ਹੋਏ ਚਾਹੁੰਦੇ ਨੇ ਵੀ ਪੰਜਾਬ 'ਚ ਵੀ ਸਾਡੀ ਬਣਨੀ ਹੈ ਜੀ। ਔਰ ਇਹ ਜਿਹੜਾ ਲੌਂਗੋਵਾਲ ਸਮਝੌਤੇ ਦੇ ਤਹਿਤ ਅਸੀਂ ਸਾਰੇ ਨੂੰ ਜਿਹੜਾ ਹੈਂਡਲ ਕਰਾਂਗੇ। ਔਰ ਨਾਲ ਹੀ ਉਹਨਾਂ ਨੇ ਦੇ ਲੀਡਰਾਂ ਨੇ ਇਹ ਵੀ ਸ਼ੁਰੂ ਕਰਤਾ ਹੈ ਕਿ ਜੀ ਨਸ਼ੇ ਨਸ਼ੇ ਨਸ਼ੇ, ਪੰਜਾਬ ਨੂੰ ਨਸ਼ਾ ਮੁਕਤ ਕਰੋ। ਸੋ ਆਲਰੇਡੀ ਉਹਨਾਂ ਨੇ ਜਿਹੜਾ ਹਾਲਾਂ ਮਿਡ ਟਰਮ ਚੋਣਾਂ ਹੋਣਗੀਆਂ ਕਿ ਨਹੀਂ, ਇਹ ਭਾਵੇਂ ਦੀ ਡਿਬੇਟ ਹੋ ਸਕਦੀ ਇਸ ਗੱਲ ਦੀ, ਲੇਕਿਨ ਉਹਨਾਂ ਨੇ ਈਵਨ ਨਾ ਵੀ ਹੋਣ, ਨੈਕਸਟ ਜਿਹੜੀਆਂ ਚੋਣਾਂ 2-2.5 ਸਾਲ ਬਾਅਦ ਹੋਣੀਆਂ ਨੇ, ਉਹਦੇ ਲਈ ਉਹਨਾਂ ਨੇ ਏਜੰਡਾ ਸੈੱਟ ਕਰ ਦਿੱਤਾ ਹੈ। ਡਰੱਗਸ ਲਈ ਪੰਜਾਬ ਦੇ ਅਕਾਲੀਆਂ ਨੂੰ ਜ਼ਿੰਮੇਵਾਰ, ਔਰ ਜਿਵੇਂ ਨਵਜੋਤ ਸਿੱਧੂ ਤੇ ਉਹਦੀ ਘਰ ਵਾਲੀ ਨੇ ਵੀ ਐਨ ਮੂੰਹ ਖੋਲ੍ਹਿਆ ਹੋਇਆ, ਮੂੰਹ ਬੰਦ ਨਹੀਂ ਕਰਦੀ ਉਹ। ਔਰ ਕੱਲ ਜਨਮ ਦਿਨ ਸੀ ਸਿੱਧੂ ਦਾ, ਉਹਨੇ ਐਨ ਹਵਨ ਕੀਤਾ ਆਪਣੇ ਘਰ 'ਚ ਆ ਕੇ ਔਰ ਹਵਨ ਦੀ ਫੋਟੋ ਔਰ ਉਹ ਘੁਮਾ ਰਿਹਾ ਥਾਲੀ, ਉਹ ਸਾਰੇ ਮੀਡੀਆ ਦੇ ਵਿੱਚ ਲੱਗੀ ਹੈ। ਸੋ ਇਹ ਨਵਜੋਤ ਸਿੱਧੂ ਇਹਨਾਂ ਦਾ ਚੀਫ ਮਿਨਿਸਟਰੀਅਲ ਕੈਂਡੀਡੇਟ, ਹਵਨ ਕਰਨਾ ਇਹ ਸਿੱਖੀ ਦਾ ਹਿੱਸਾ। ਔਰ ਲੌਂਗੋਵਾਲ ਸਮਝੌਤੇ ਥੱਲੇ ਹਿੰਦੀ ਬੋਲਦੇ ਇਲਾਕੇ ਦਿਓ, ਪਾਣੀ ਵੰਡ ਕੇ ਖਾਓ, ਵੰਡ ਕੇ ਪੀਓ। ਔਰ ਬੀਜੇਪੀ ਦੀ ਬੱਲੇ ਬੱਲੇ, ਬੀਜੇਪੀ ਦੀ ਜੈ ਜੈਕਾਰ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਭ ਹਿੰਦੂ ਔਰ ਹਿੰਦੂ ਹਿੰਦੀ ਹਿੰਦੁਸਤਾਨ, ਗੋਲਵਲਕਰ ਦਾ ਡ੍ਰੀਮ ਪੂਰਾ। ਜੀ ਡਾਕਟਰ ਸਾਹਿਬ, 1 ਮਿੰਟ ਰਹਿ ਗਿਆ ਤੇ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ ਸ਼ਲੋਕ ਜਿਹੜੇ ਕਿ ਕੁੱਲ 130 ਨੇ ਗਿਣਤੀ 'ਚ, ਹਾਲਾਂਕਿ ਜਿਵੇਂ ਮੈਂ ਦੱਸਿਆ ਸੀ ਕਿ ਮਹੱਲਾ ਤੀਜਾ ਮਹੱਲਾ ਪੰਜਵਾਂ ਦੇ ਥੱਲੇ ਸ਼ਲੋਕ ਜਿਹੜੇ ਨੇ ਉਸ ਤੋਂ ਪ੍ਰੇਰਿਤ ਨੇ ਜਾਂ ਉਸ ਥਾਟ ਨੂੰ ਹੋਰ ਚਿਜ਼ਲ ਕਰਦੇ ਨੇ। ਸੋ ਦੋ ਸ਼ਲੋਕ 110 ਔਰ 111 ਮਹੱਲਾ ਪੰਜਵਾਂ ਦੇ ਨੇ। ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੈ ਨਾਲ, ਸੋਈ ਜਿਉ ਨਾ ਵੱਜਦਾ, ਜਿਸ ਅੱਲੋ ਕਰਦਾ ਸਾਰ। ਜੀ। ਫਰੀਦਾ ਦਿਲ ਰੱਤਾ ਇਸ ਦੁਨੀ ਸਿਉ, ਦੁਨੀ ਨ ਕਿਤੈ ਕਮ, ਮਿਸਲ ਫਕੀਰਾਂ ਗਾਖੜੀ, ਸੋ ਪਾਈਐ ਪੂਰ ਕਰਮ। ਕਿ ਬਾਬਾ ਫਰੀਦ ਨੂੰ ਐਡਰੈਸ ਕਰਕੇ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਸਾਰੀ ਦੁਨੀਆ ਜਿਹੜੀ ਹੈ ਉਸ ਇੱਕ ਚਾਲ ਦੇ ਵਿੱਚ ਤੁਰੀ ਹੋਈ ਹੈ, ਡਾਂਸ ਕਰ ਰਹੀ ਹੈ। ਦੁਨੀਆ ਜੋ ਚੱਲ ਇੱਕ ਚਾਲ ਹੈ ਤੇ ਤੂੰ ਵੀ ਉਹਦੇ ਨਾਲ ਹੀ ਘੁੰਮ ਰਿਹਾ। ਇਹ ਅਸੀਂ ਆਪਣੇ ਆਪ ਨੂੰ ਵੀ ਕਹਿੰਦੇ ਹਾਂ ਵੀ ਅਸੀਂ ਵੀ ਉਹੀ ਕੁਛ ਕਰ ਰਹੇ ਹਾਂ ਜੋ ਬਾਕੀ ਦੁਨੀਆ ਕਰਦੀ ਹੈ। ਪਰ ਦੁਨੀਆ ਤੋਂ ਵੱਖਰਾ ਕੌਣ ਕਰ ਸਕਦਾ ਹੈ ਕੁਛ? ਦੁਨੀਆ ਦੇ ਉਸ ਚਾਲ ਤੋਂ ਉਲਟ ਕੌਣ ਲਾਈਨ ਲੈ ਸਕਦਾ ਹੈ? ਸੋਈ ਜਿਉ ਨਾ ਵੱਜਦਾ, ਜਿਸ ਅੱਲੋ ਕਰਦਾ ਸਾਰ। ਜਿਹਦੇ ਸਿਰ ਤੇ ਰੱਬ ਦੀ ਮਿਹਰਾਮਤ ਹੈ, ਉਹ ਜਿਹੜੀ ਪੋਪੂਲਰ ਸੋਚ ਹੈ। ਪੋਪੂਲਰ ਸੋਚ ਕੀ ਹੈ? ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਇਹੀ ਮਿੱਠਾ ਖਾਓ ਪੀਓ ਕਰੋ ਆਨੰਦ, ਭਾਂਡੇ ਮਾਂਜੇ ਪਰਮਾਨੰਦ। ਇਹੀ ਕਹਿੰਦੇ ਨਾ ਆਮ ਲੋਕ ਕਿ ਵੀ ਕੀ ਹੈਗਾ ਜੀ, ਅੱਗੇ ਕੌਣ ਦੱਸਣ ਆਇਆ ਕੀ ਹੈ, ਮੌਜਾਂ ਕਰੋ ਜੀ। ਹੁਣ ਇਹ ਦੁਨੀਆ ਦੀ ਸੋਚ ਹੈ, ਪਰ ਜਿਹਦੇ ਤੇ ਰੱਬ ਦੀ ਰਹਿਮਤ ਹੈ ਉਸ ਨੂੰ ਇਸ ਗੱਲ ਦੀ ਸਮਝ ਹੈ ਕਿ ਸੱਚ ਕੀ ਹੈ। ਔਰ ਦੂਸਰੇ ਸ਼ਲੋਕ 'ਚ ਮਹੱਲਾ ਪੰਜਵਾਂ 'ਚ ਫਿਰ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਫਰੀਦਾ ਦਿਲ ਰੱਤਾ ਇਸ ਦੁਨੀ ਸਿਉ, ਦੁਨੀ ਨ ਕਿਤੈ ਕਮ। ਕਿ ਦਿਲ ਜਿਹੜਾ ਦੁਨੀਆ ਨਾਲ ਲੱਗਾ ਹੋਇਆ, ਦੁਨੀਆ ਦੇ ਜਿਹੜੇ ਝੰਜਟ ਨੇ ਝੇੜੇ ਨੇ ਉਹਨਾਂ ਦੇ ਵਿੱਚ ਫਸਿਆ ਹੋਇਆ, ਪਰ ਇਹ ਦੁਨੀਆ ਨੇ ਤਾਂ ਕੰਮ ਨਹੀਂ ਆਉਣਾ ਹੈ। ਦੁਨੀ ਨਾ ਕਿਤੇ ਕੰਮ, ਜਿਵੇਂ ਕਬੀਰ ਕਹਿੰਦੇ ਨੇ ਕਿ ਦੀਨ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਿ ਦੁਨੀਆ ਜਿਹੜੀ ਹੈ ਉਸ ਨੇ ਨਾਲ ਨਹੀਂ ਜਾਣਾ ਤੇ ਦੀਨ ਆਪਣਾ ਫੇਥ ਅਸੀਂ ਦੁਨੀਆ ਦੇ ਲਈ ਗਵਾਉਂਦੇ। ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਮਿਸਲ ਫਕੀਰਾਂ ਗਾਖੜੀ,
ਸੋ ਪਾਈਐ ਪੂਰ ਕਰਮ। ਇਹ ਜਿਹੜੀ ਫਕੀਰੀ ਕਮਾਣੀ ਹੈ, ਰੱਬ ਦਾ ਰਸਤਾ, ਫਕੀਰ ਕੋ ਗੋਦੜੀ ਪਾਉਣ ਦਾ ਨਾਂ ਨਹੀਂ ਹੈ ਜਾਂ ਚੋਲਾ ਪਾਉਣ ਦਾ ਨਾਂ ਨਹੀਂ ਹੈ। ਫਕੀਰ ਦਾ ਮਤਲਬ ਹੈ ਜੁੜਿਆ ਹੋਇਆ, ਜਿਹੜਾ ਨਿਰੰਕਾਰ ਨਾਲ ਜੁੜਿਆ ਹੋਇਆ। ਇਹ ਕੰਮ ਬੜਾ ਗਾਖੜ ਹੈ ਜੀ, ਬੜਾ ਔਖਾ ਕੰਮ ਹੈ ਔਰ ਇਸ ਪਾਸੇ ਤੁਰਨਾ ਸੌਖਾ ਨਹੀਂ ਹੈ। ਇਹ ਦਰ ਦਰਵੇਸ਼ੀ ਗਾਖੜੀ, ਇਹ ਦਰ ਦੇ ਉੱਤੇ ਦਰਵੇਸ਼ ਬਣ ਕੇ ਖਲੋਣਾ ਬੜਾ ਔਖਾ ਕੰਮ ਹੈ। ਸੋ ਪਾਈਐ ਪੂਰ ਕਰਮ, ਕਿ ਇਹ ਨਿਰੰਕਾਰ ਦੀ ਪੂਰੀ ਰਹਿਮਤ ਦੇ ਨਾਲ ਹੀ ਸੰਭਵ ਹੁੰਦਾ ਹੈ। ਮਨ ਵਸ ਆਵੇ ਨਾਨਕਾ, ਜਾਂ ਪੂਰਨ ਕਿਰਪਾ ਹੋਈ, ਕਿ ਜਦੋਂ ਨਿਰੰਕਾਰ ਦੀ ਕਿਰਪਾ ਹੁੰਦੀ ਹੈ ਉਦੋਂ ਮਨ ਵਸ ਚਾਹੁੰਦਾ ਹੈ ਤੇ ਫਿਰ ਉਹੀ ਫਕੀਰੀ ਕਮਾਉਣ ਦੀ ਸਮਰੱਥਾ ਵੀ ਬਖਸ਼ਦਾ ਹੈ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ, ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।